ਇੱਕ ਤੁਹਾਨੂੰ ਕੁਐਸਚਨ ਕਰਾਂਗਾ ਕਿ ਜਿਸ ਤਰ੍ਹਾਂ ਅਸੀਂ ਅੱਜ ਇੱਥੇ ਰਲ ਕੇ ਬੈਠੇ ਹੋਏ ਹਾਂ, ਚੜ੍ਹਦੇ ਪੰਜਾਬ ਦੇ ਵੀ ਤੇ ਲਹਿੰਦੇ ਪੰਜਾਬ ਦੇ ਵੀ, ਮੈਨੇ ਤੂੰ ਪੀ ਲਈ ਇਸ ਤਰ੍ਹਾਂ ਦੇ ਇਵੈਂਟਸ ਹੁੰਦੇ ਨੇ ਤੇ ਸਾਡੇ ਆਪਸ 'ਚ ਹਾਸੇ ਵੀ ਹੁੰਦੇ ਨੇ, ਅਸੀਂ ਗੱਲਬਾਤ ਵੀ ਕਰਦੇ ਹਾਂ, ਅਸੀਂ ਇੱਕ ਦੂਸਰੇ ਦੀ ਯਾਰ ਕਲਚਰ ਨੂੰ ਵੀ ਸਮਝਦੇ ਹਾਂ। ਤੇ ਇਸ ਤਰ੍ਹਾਂ ਦੇ ਜਿਹੜੇ ਆਇੰਦਾ ਹੋਣ ਵਾਲੇ ਜਿਹੜੇ ਇਵੈਂਟਸ ਨੇ, ਉਹਨਾਂ ਦੇ ਬਾਰੇ ਵਿੱਚ ਤੁਸੀਂ ਕੀ ਕਹਿੰਦੇ ਹੋ ਕਿ ਇਸ ਤਰ੍ਹਾਂ ਦੇ ਇਵੈਂਟਸ ਕਿੰਨਾ ਫ੍ਰੀਕੁਐਂਟਲੀ ਹੋਣੇ ਚਾਹੀਦੇ ਨੇ? ਔਰ ਉਸ ਸਾਈਡ ਦੇ ਉੱਤੇ ਵੀ ਅਗਰ ਤੁਸੀਂ ਕਰੋ ਇੱਕ ਹੁਣੇ ਸਾਹਿਬ ਕਹਿ ਰਹੇ ਸਨ ਕਿ ਨੈਕਸਟ ਕਾਨਫਰੰਸ ਅਗਰ ਉੱਥੇ ਹੋਵੇ ਤੇ ਇੱਥੇ ਵਾਲੇ ਸਾਰੇ ਲੋਕ ਉੱਥੇ ਜਾਣ, ਤੇ ਉਹਦੇ ਬਾਰੇ ਵਿੱਚ ਕੁਝ ਤੁਸੀਂ ਦੱਸੋ। ਜੀ, ਅਸੀਂ ਨਾ ਆਲਰੇਡੀ ਸਾਡੇ ਉੱਥੇ ਬਹੁਤ ਵੱਡੀਆਂ ਕਾਨਫਰੰਸਿਸ ਮੇਲੇ ਚੱਲਦੇ ਆ। ਇੱਕ ਮੇਲਾ ਮੈਂ ਆਪ ਕਰਵਾਉਣਾ, ਉਹਦਾ ਮੇਨ ਆਰਗੇਨਾਈਜ਼ਰ ਹਾਂ ਮੈਂ। ਉਹ 4 ਦਿਨ ਦਾ ਮੇਲਾ ਹੁੰਦਾ। ਸਾਡਾ ਉਸਤਾਦ ਸੀ ਨਾਟਕ ਦਾ ਟੋਨੀ ਬਾਤਿਸ਼, ਉਹਨਾਂ ਦੇ ਦਿੱਲੀ 'ਚ ਹੈ ਨਾ, ਸੁਰਾਂ ਦੇ ਵਿੱਚ। ਉਹਦੇ 'ਚ ਇਹ ਲਾ ਲਓ ਵੀ ਆਲ ਓਵਰ ਇੰਡੀਆ ਤੋਂ 30 ਪਬਲਿਸ਼ਰ, ਜਿਹੜੇ ਵੱਡੇ ਪਬਲਿਸ਼ਰ, ਉਹ ਵੱਡੀਆਂ ਆਪਣੀਆਂ 20-20 ਫੁੱਟੀਆਂ ਸਟਾਲਸ ਲਾਉਂਦੇ ਆ। ਮੇਲਾ ਬਹੁਤ ਵੱਡਾ ਮੇਲਾ ਹੁੰਦਾ ਤੇ ਉਹਦੇ 'ਚ 3 ਵੱਡੇ ਨਾਟਕ, 20-25 ਨੁੱਕੜ ਨਾਟਕ, ਰੋਜ਼ ਸੂਫੀਆਨਾ ਗਾਇਕੀ, ਮੁਸ਼ਾਇਰਾ, ਫਿਲਮ ਫੈਸਟੀਵਲ, ਬੜਾ ਕੁਛ ਹੁੰਦਾ ਉਹਦੇ 'ਚ। ਅਸੀਂ ਉਹਦੇ 'ਚ ਪਹਿਲਾਂ ਮੈਂ 7 ਜਣਿਆਂ ਦਾ ਵੀਜ਼ਾ ਅਪਲਾਈ ਕੀਤਾ ਸੀ, ਬਾਬਾ ਨਜਮੀ ਦਾ, ਤਾਹਿਰਾ ਸਰਾ ਦਾ, ਤਜੰਮਲ ਕਲੀਮ ਦਾ, ਹਨਾ, ਸਾਬਰ ਦਾ, ਤੇ 7 ਜਣਿਆਂ ਦਾ, ਅਫਸਲ ਸਾਹਿਰ ਦਾ। ਪਰ ਸਰਕਾਰ ਨੇ ਦਿੱਤਾ ਨਹੀਂ। ਸਰਕਾਰਾਂ ਜਿਹੜੀਆਂ ਇਹ ਹੈ ਕਿ ਇੱਧਰ ਹੁਣ ਥੋੜਾ ਖੋਲਿਆ ਹੋਇਆ ਕੰਮ, ਜ਼ਿਆਦਾ ਖੁੱਲਾ ਹੋਇਆ ਹੋਇਆ, ਉਹ ਤਾਂ ਹਜੇ ਥੋੜਾ ਅਪ ਡਾਊਨ ਹੁੰਦਾ ਰਹਿੰਦਾ ਜੀ। ਵੀ ਕਾਫੀ 1200 ਕਿਲੋਮੀਟਰ ਦਾ ਵੀਜ਼ਾ ਮਿਲਿਆ ਇੱਧਰੋਂ ਮੈਨੂੰ, ਕੌਸਲ ਸਾਹਿਬ ਦੱਸ ਰਹੇ ਸੀ। ਉੱਧਰ ਅਸੀਂ ਮੰਗ ਚੱਕ ਰਹੇ ਹਾਂ ਜੀ ਕਿ ਸਾਡੇ ਵੀ ਇੱਧਰ ਆਉਣ ਦਿਓ ਬੰਦਿਆਂ ਨੂੰ। ਇਹ ਖੋਲ੍ਹਣ ਦੀ ਲੋੜ ਹੈ। ਦੋਨੇ ਮੁਲਕਾਂ ਨੇ ਬਹੁਤ ਹੀ ਸਿਆ ਹੈਗਾ, ਬਹੁਤ ਜੁੱਤੀਆਂ ਖਾਧੀਆਂ ਪਹਿਲਾਂ ਬਾਹਰਲਿਆਂ ਕੋਲੋਂ, ਫਿਰ ਇੱਕ ਦੂਜੇ ਨਾਲ ਲੜਾਤ ਹੈ ਜਿਹੜਾ ਉਹਨਾਂ ਨੇ, ਉਹ ਬਹੁਤ ਜ਼ਰੂਰੀ ਹੈ। ਸਾਨੂੰ ਇਹ ਸਮਝਣ ਦੀ ਗੱਲ ਹੈ ਕਿ ਇੱਕ ਉੱਧਰ ਸ਼ਾਇਰ ਹੈ ਬੜੇ ਮਸ਼ਹੂਰ, ਉਹਨਾਂ ਦੀ ਡੈਥ ਹੋ ਗਈ ਹੁਣ, ਰਾਹਤ ਇੰਦੌਰੀ ਸਾਹਿਬ। ਜੀ। और राहत इंदौरी साहब ने कहा कि सरहदों पर आजकल तनाव सा है, पता करो क्या कहीं चुनाव सा है। ਇਹ ਚੀਜ਼ਾਂ ਵਾਹ ਹੈ ਅਸਲ 'ਚ ਇਹੀ ਹੈ, ਇਹ ਸਿਆਸੀ ਗੱਲ ਹੈ। ਅਸੀਂ ਜਦੋਂ ਤੱਕ ਸਹੀ ਬੰਦੇ ਨਹੀਂ ਚੁਣਾਂਗੇ, ਸਹੀ ਬੰਦਿਆਂ ਨੂੰ, ਚੁਣੇ ਹੋਏ ਬੰਦਿਆਂ ਨੂੰ ਰਜਿਸਟ ਨਹੀਂ ਕਰਾਂਗੇ ਕਿ ਹੈਲੋ ਅਸੀਂ ਚੁਣਿਆ ਤੁਹਾਨੂੰ, ਤੁਹਾਡਾ ਕੰਮ ਕੋਈ ਮੇਨ ਅਸੀਂ ਬੰਦੇ ਬਣ ਜਾਓ, ਠੀਕ ਹੈ, ਤੇ ਨਹੀਂ ਅਸੀਂ ਲਾ ਕੇ ਵੀ ਸੁੱਟ ਦਿੰਦੇ ਹੁੰਦੇ ਆ ਨਾ। ਇਹ ਸਾਨੂੰ ਸਿਆਣੇ ਹੋਣ ਦੀ ਲੋੜ ਹੈ, ਉਹ ਸਿਆਸੀ ਲੋਕਾਂ ਨੂੰ ਵੀ ਸਿਆਣੇ ਹੋਣ ਦੀ ਲੋੜ ਹੈ। ਰਾਹ ਖੋਲ੍ਹੋ ਵਪਾਰ ਦੇ, ਅਸੀਂ ਵੀ ਅੱਗੇ ਵਧੀਏ ਯਾਰ। ਦੁਨੀਆ ਬਹੁਤ ਅੱਗੇ ਜਿਵੇਂ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਸਾਰੇ ਕਿਤੇ ਗਿਆ। ਦੁਨੀਆ ਸਾਡੇ ਤੋਂ 100 ਸਾਲ ਅੱਗੇ ਹੈ, ਬਹੁਤ ਅੱਗੇ ਹੈ, ਤੇ ਸਾਨੂੰ ਵੀ ਅੱਗੇ ਹੋਣ ਦੀ ਲੋੜ ਹੈ। ਉਹ ਅੱਗੇ ਅਸੀਂ ਇਹੀ ਹੋਵਾਂਗੇ ਝਗੜਾ ਛੱਡ ਕੇ, ਜਿਹੜੇ ਪੈਸੇ ਉੱਧਰ ਲੱਗਦੇ ਆ ਨਾ, ਉਹ ਲੜਾਉਣ ਵਾਲੇ ਉਹ ਹੈ, ਤੇ ਗੋਲਾ ਬਰੂਦ ਵੀ ਉਹੀ ਵੇਚਦੇ, ਵੇਚਣ ਵਾਲਾ। ਤੇ ਅਸੀਂ ਇੱਕ ਦੂਜੇ ਦੇ ਵਰਤਦੇ, ਅਸੀਂ ਪਿਆਰ ਵੰਡੀਏ, ਮੁਹੱਬਤ ਵੰਡੀਏ, ਹਨਾ। ਇਹਦੀ ਲੋੜ ਹੈ, ਇਸ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਭਾਵੇਂ ਪ੍ਰੋਗਰਾਮ ਹੋਵੇ, ਭਾਵੇਂ ਹੋਰ ਤਰੀਕਿਆਂ ਨਾਲ, ਸਾਨੂੰ ਸਿਆਣੇ ਹੋਣਾ ਪਊਗਾ, ਹਨਾ। ਤੇ ਸਾਨੂੰ ਜਿਵੇਂ ਪੰਜਾਬ ਇਹ ਹੈ ਨਾ, ਜਿਹੜੇ ਪੰਜਾਬ ਵਾਲੇ, ਇਹ ਤਾਂ ਫਿਰ ਵੀ ਦੁੱਖ ਸਮਝਦੇ ਸੀ ਜੀ ਇਹਦਾ। ਤੂਕੇ ਜਿਹੜੇ ਹੈ ਨਾ ਲੋਕ, ਦੋਵੇਂ ਪੰਜਾਬ, ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਭਾਈ ਸਾਡਾ ਵੀ ਨੁਕਸਾਨ ਹੀ ਹੈ। ਬਿਲਕੁਲ ऐसे कहना लगेगी आग तो आएंगे कई घर जद में, यहाँ पर सिर्फ अपना मकान थोड़ी है। ਤੋ ਇਹ ਬਹੁਤ ਸਾਰਿਆਂ ਨੂੰ ਨੁਕਸਾਨ ਹੁੰਦਾ ਜਦੋਂ ਇੱਕ ਦਾ ਹੁੰਦਾ, ਫਿਰ ਭਾਈ ਸੇਕ ਤਾਂ ਤੁਹਾਨੂੰ ਵੀ ਲੱਗੂਗਾ। ਫਿਰ ਸਾਰਿਆਂ ਨੂੰ ਮੁਹੱਬਤ ਵੰਡਣ ਦੀ ਲੋੜ ਹੈ। ਦੁਨੀਆ ਦੇ ਜਿੰਨੇ ਕੁਐਸਚਨ ਹੋਣ, ਜਿੰਨੇ ਪ੍ਰਸ਼ਨ ਹੋਣ, ਹਰੇਕ ਪ੍ਰਸ਼ਨ ਦਾ, ਹਰੇਕ ਕੁਐਸਚਨ ਦਾ ਇੱਕੋ ਹੀ ਆਨਸਰ ਹੈ, ਉਹ ਹੈ ਮੁਹੱਬਤ। ਬਿਲਕੁਲ ਠੀਕ ਜੀ, ਉਹਦਾ ਆਨਸਰ ਹੈ। ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।